सही साहब शुरू करो। जी डॉक्टर साहब। हाँ जी। आज करांगे सी बंद 588 डॉक्टर साहब। नहीं 87 तो 587 सॉरी। डाची शाह मुराद दी आन रिंगी उत्तो बोलिया साईं सवारिये नी शाला शाला दुख आवें खुश दुख नेड़े आचणी कजावे ते डारिये नी मेरी गई कतार गुरा गुत्थी कोई सैर की तो टूने हारिये नी वाई सोई दी पोतरी ए डाची गिन झोंक पिलाने दी लाड़िए नी वारिस शाह लंगोर दी भैन डिडल ए फरिश्तियां अत चितारिए नी। डाटी शाह मुराद दी आन रिंगी। ਰਿੰਗੀ ਜਿਹੜੀ ਊਠ ਦੀ ਆਵਾਜ਼ ਹੈ ਉਹਨੂੰ ਰਿੰਗਣਾ ਕਹਿੰਦੇ ਨੇ, ਜਿਵੇਂ ਸ਼ੇਰ ਦੀ ਆਵਾਜ਼ ਨੂੰ ਧਾੜਨਾ ਕਹਿੰਦੇ ਨੇ ਨਾ, ਇਸੇ ਤਰ੍ਹਾਂ ਜਿਹੜਾ ਊਠ ਦੀ ਆਵਾਜ਼ ਹੈ ਉਹਨੂੰ ਰਿੰਗਣਾ ਕਹਿੰਦੇ ਨੇ। ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ ਉੱਤੋਂ ਬੋਲਿਆ ਸਾਈਂ ਸਵਾਰੀਏ ਨਹੀਂ। ਤੇ ਡਾਚੀ ਦੇ ਉੱਤੋਂ ਜਿਹੜਾ ਸ਼ਾਹ ਮੁਰਾਦ ਹੈ ਉਹ ਬੋਲਿਆ ਕਿ ਤੂੰ ਉਹਨੂੰ ਸਹਿਤੀ ਨੂੰ ਕਹਿ ਰਿਹਾ ਕਿ ਤੈਨੂੰ ਸਾਈਂ ਨੇ ਫਿਟ ਕਰਕੇ ਰੱਖਿਆ ਹੈ, ਅਪਰੋਪਰੀਏਟ ਬਣਾਇਆ ਹੈ। ਜਾਂ ਇਹ ਵੀ ਹੋ ਸਕਦਾ ਕਿ ਮੈਂ ਸਾਈਂ ਹਾਂ ਤੂੰ ਮੈਨੂੰ ਸਵਾਰ ਦੇਂਗੀ, ਇਹ ਵੀ ਹੋ ਸਕਦਾ, ਕਈ ਤਰ੍ਹਾਂ ਪੜਿਆ ਜਾ ਸਕਦਾ। ਸ਼ਾਲਾ ਧੱਕਾ ਆ ਗਿਆ, ਮਤਲਬ ਅੱਲਾ ਕਰੇਗਾ ਤੈਨੂੰ ਪਿੱਛੋਂ ਅੱਲਾ ਧੱਕਾ ਮਾਰੇ। ਖੁਸ਼ ਘਿਕ ਨੇੜੇ, ਖੁਸ਼ ਜਿਹੜਾ ਹੈ ਇਹ ਊਠ ਨੂੰ ਜਾਂ ਊਠਣੀ ਨੂੰ ਬਿਠਾਉਣ ਵਾਸਤੇ ਜਾਂ ਉਠਾਉਣ ਵਾਸਤੇ ਇਹ ਹੁਸ਼ ਜਿਹੜਾ ਨਾ ਉਹ ਵਰਤਿਆ ਜਾਂਦਾ। ਹੁਣ ਇੱਥੇ ਇਹ ਵੀ ਹੋ ਸਕਦਾ ਹੈ ਕਿ ਊਠ ਨੂੰ ਊਠਣੀ ਨੂੰ ਬਿਠਾ ਰਿਹਾ ਹੈ ਔਰ ਉਹਨੂੰ ਕਹਿ ਰਿਹਾ ਕਿ ਢੁੱਕ, ਢੁੱਕ ਦਾ ਮਤਲਬ ਮੇਰੇ ਆ ਜਾ, ਟੁਰ ਟੁਰ। ਤੇ ਨੇੜੇ ਆ ਚੜੀ ਕਜਾਵੇ ਤੇ ਡਾਰੀਏ ਨਹੀਂ। ਤੇ ਕਜਾਵਾ ਹੁੰਦਾ ਜਿਹੜਾ ਊਠ ਦੇ ਉੱਤੇ ਕਾਠੀ ਬਹਿਣ ਲਈ ਪਾਈ ਜਾਂਦੀ ਹੈ, ਉਹਨੂੰ ਕਜਾਵਾ ਕਹਿੰਦੇ ਨੇ। ਆ ਚੜੀ ਕਜਾਵੇ ਤੇ ਡਾਰੀਏ ਨਹੀਂ। ਡਾਰੀਏ ਦਾ ਮਤਲਬ ਹੈ ਡਿਸੈਪਟਿਵ, ਉੱਡਣ ਵਾਲੀ। ਮੇਰੀ ਗਈ ਕਤਾਰ ਕੁਰਾਹ ਗੁੱਥੀ, ਯਾਨੀ ਮੇਰੀ ਜਿਹੜੀ ਜਿਸ ਕਤਾਰ 'ਚ ਮੇਰੀ ਊਠਣੀ ਚੱਲ ਰਹੀ ਸੀ, ਉਹ ਕੁਰਾਹ ਦਾ ਮਤਲਬ ਰਾਹ ਦਾ ਉਲਟ ਕੁਰਾਹ ਹੁੰਦਾ ਹੈ, ਉਹ ਪੁੱਠੇ ਰਸਤੇ ਤੇ ਪੈ ਗਈ। ਗੁੱਥੀ ਦਾ ਮਤਲਬ ਗਵਾਚ ਗਈ। ਕੋਈ ਸਹਿਰ ਕੀਤੋ ਟੂਣੇ ਹਾਰੀਏ ਨਹੀਂ, ਤੂੰ ਜਾਦੂ ਕਰਨ ਵਾਲੀ ਹੈ, ਜਾਦੂਗਰਨੀ ਹੈ, ਇਹ ਤੂੰ ਕੋਈ ਜਾਦੂ ਕੀਤਾ। ਸਹਿਰ ਦਾ ਮਤਲਬ ਜਾਦੂ। ਵਾਈ ਸੋਈ ਦੀ ਪੋਤਰੀ ਇਹ ਡਾਚੀ, ਅੱਛਾ, ਵਾਈ ਸੋਈ ਦੀ ਪੋਤਰੀ ਇਹ ਡਾਚੀ ਮਤਲਬ ਵਾਈ ਸੋਈ ਜਿਹੜਾ ਹੈ ਉਹ ਵਾਈ ਸੋਈ ਜਿਹੜਾ ਹੈਗਾ ਉਹ ਦੇਵਤਾਵਾਂ ਦਾ, ਹਵਾ ਦਾ ਦੇਵਤਾ ਹੈ, ਉਹਦੀ ਪੋਤਰੀ ਹੈ। ਘਿਨ ਝੋਕ ਪਲਾਣੇ ਦੀ ਲਾੜੀਏ ਨਹੀਂ। ਤੇ ਪਲਾਣਾ ਵੀ ਜਿਹੜਾ ਹੈ ਉਹ ਜਿਹੜੀ ਕਾਠੀ ਦੇ ਉੱਤੇ ਹੁੰਦੀ ਹੈ ਉਹਨੂੰ ਪਲਾਣਾ, ਉਹਨੂੰ ਪਲਾਣਾ ਵੀ ਕਹਿੰਦੇ ਨੇ। ਘਿਨ ਮਤਲਬ ਲੈ ਲੈ, ਫੜ ਲੈ। ਝੋਕ ਪਲਾਣੇ ਦੀ ਲਾੜੀਏ ਨਹੀਂ, ਲਾੜੀਏ ਮਤਲਬ ਵਹੁਟੀ ਹੈ। ਵਾਰਿਸ ਸ਼ਾਹ ਲੰਗੂਰ ਦੀ ਭੈਣ ਦੁੱਧੜ, ਅੱਛਾ, ਇਹ ਜਿਹੜੀ ਲੰਗੂਰ ਹੈ ਉਹ ਹਨੂਮਾਨ ਦਾ ਤੇ ਰਾਮ ਦਾ ਸਾਥੀ ਸੀ, ਜਿਹੜਾ ਹਵਾ ਦਾ ਪੁੱਤਰ ਸੀ। ਤੇ ਦੁੱਧਲ ਦਾ ਮਤਲਬ ਜਾਂ ਤੇ ਉਹਦੀ ਡਾਕੀ ਦਾ ਨਾਮ ਹੋ ਸਕਦਾ ਹੈ ਤੇ ਜਾਂ ਹਨੂਮਾਨ ਦੀ ਭੈਣ ਦਾ ਹੋ ਸਕਦਾ ਹੈ। ਵਾਰਿਸ ਸ਼ਾਹ ਲੰਗੂਰ ਦੀ ਭੈਣ ਦੁੱਧਲ, ਇਹ ਫਰਿਸ਼ਤਿਆਂ ਉੱਠ ਚਿਤਾ ਰਹੀਆਂ ਨੇ। ਇਸ ਨੂੰ ਫਰਿਸ਼ਤਿਆਂ ਨੇ ਆਪ ਫੁੱਲਾਂ ਤੇ ਬੂਟਿਆਂ ਨਾਲ ਸ਼ਿੰਗਾਰਿਆ ਹੋਇਆ ਹੈ, ਯਾਨੀ ਡਾਚੀ। ਸੋ ਇਹ ਤੇ ਇਹ ਹੋ ਗਿਆ। ਲੇਕਿਨ ਇਹ ਹੈ ਕਿ ਜਿਹੜੀ ਮੈਂ ਚੀਜ਼ ਇੱਥੇ ਤੁਹਾਨੂੰ ਪੁਆਇੰਟ ਆਊਟ ਕਰਨਾ ਚਾਹੁੰਦਾ ਹਾਂ, ਜਿਹੜੀ ਬਹੁਤ ਵਾਰਿਸ ਸ਼ਾਹ ਨੂੰ ਸਮਝਣ ਲਈ ਔਰ ਉਹਨੂੰ ਐਨਾਲਾਈਜ਼ ਕਰਨ ਲਈ ਬਹੁਤ ਜ਼ਰੂਰੀ ਹੈ, ਕਿ ਇੱਥੇ ਤੁਸੀਂ ਦੇਖਿਆ ਕਿ ਪਿਛਲੀ ਬੰਦਾਂ ਦੇ ਵਿੱਚ ਉਹਨੇ ਕਿਹਾ ਸੀ
ਸਹਿਤੀ ਨੇ ਕਿ ਮੈਂ ਤੇਰਾ ਕੰਮ ਤੇ ਕਰਵਾ ਦਿੱਤਾ ਤੇ ਤੂੰ ਹੁਣ ਮੇਰਾ ਯਾਰ ਵੀ ਮਿਲਾ। ਤੇ ਉਹਨੇ ਰਾਂਝੇ ਨੇ ਦੁਆ ਮੰਗੀ ਤੇ ਉਹ ਮਿਰਕਲ ਦੇ ਨਾਲ ਜਿਹੜੀ ਸ਼ਾਹ ਮੁਰਾਦ ਦੀ ਡਾਚੀ ਹੈ ਉੱਥੇ ਆ ਗਈ, ਯਾਨੀ ਇਹ ਮਿਰਕਲ ਹੋਇਆ। ਅੱਛਾ, ਜਿਹੜੀ ਮੈਂ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈ ਉਹ ਇਹ ਹੈਗੀ ਹੈ ਕਿ ਆਮ ਤੌਰ ਤੇ ਜਿਹੜੇ ਵੀ ਪੁਰਾਣੇ ਕਿੱਸੇ ਨੇ ਔਰ ਕਿੱਸਿਆਂ ਦੇ ਲਿਖਣ ਵਾਲੇ ਨੇ ਉਹ ਜਾਂ ਤੇ ਕਿਸੇ ਮਿਰਕਲ ਤੋਂ ਸ਼ੁਰੂ ਕਰਦੇ ਨੇ, ਜਿਵੇਂ ਮਿਰਜ਼ਾ ਸਾਹਿਬਾ ਦਾ ਕਿੱਸਾ ਹੈ ਕਿ ਮਿਰਜ਼ਾ ਪੈਦਾ ਹੀ ਮਿਰਕਲ ਨਾਲ ਹੋਇਆ ਸੀ, ਪੀਰ ਦੀ ਦੁਆ ਨਾਲ। ਜਾਂ ਇਹ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਹਾਣੀ ਨੂੰ ਤੋੜਨ ਲਈ ਕੋਈ ਲਾਜਕ ਨਹੀਂ ਲੱਭਦੀ ਤੇ ਉੱਥੇ ਉਹ ਮਿਰਕਲ ਕਰਵਾ ਦਿੰਦੇ ਨੇ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਦਮੋਦਰ ਦਾਸ ਹੈ ਉਹਦੇ ਵਿੱਚ ਜਿੱਥੇ ਵੀ ਹੀਰ ਰਾਂਝੇ ਨੂੰ ਕੋਈ ਮੁਸ਼ਕਲ ਕੋਈ ਅਟਕਲ ਆਉਂਦੀ ਹੈ ਤੇ ਉੱਥੇ ਮਿਰਕਲ ਹੋ ਜਾਂਦਾ ਹੈ। ਉੱਥੇ ਕਾਲਿਆਂ ਘੋੜਿਆਂ ਵਾਲੇ ਗੈਬ ਤੋਂ ਆਉਂਦੇ ਨੇ ਤੇ ਉਹ ਉਹਨਾਂ ਜਿੱਥੇ ਵੀ ਉਹ ਫਸੇ ਹੁੰਦੇ ਨੇ ਹੀਰ ਰਾਂਝਾ ਉਹਨਾਂ ਦੇ ਦੁਸ਼ਮਣਾਂ ਨੂੰ ਮਾਰ ਕੇ ਚਲੇ ਜਾਂਦੇ। ਲੇਕਿਨ ਵਾਰਿਸ ਸ਼ਾਹ ਦਾ ਕਿੱਸਾ ਜਿਹੜਾ ਹੈ ਇਹਨਾਂ ਬੰਦਾਂ ਤੋਂ ਪਹਿਲੇ ਤੱਕ ਤੁਸੀਂ ਇਹ ਦੇਖੋ ਕਿ ਵਾਰਿਸ ਸ਼ਾਹ ਦਾ ਕਿੱਸਾ ਜਿਹੜਾ ਉਹਦੇ ਵਿੱਚ ਕੋਈ ਖਾਸ ਮਿਰਕਲ ਨਹੀਂ ਹੋਇਆ। ਮਤਲਬ ਕਿਉਂਕਿ ਹਰ ਜਿਹੜਾ ਕਿੱਸੇ ਦਾ ਜਿਹੜਾ ਟਰਨ ਹੈ ਉਹਨੂੰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਲਾਜਿਕ ਦੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਜਿਹੜੀ ਹਿਊਮਨ ਐਕਸਪੀਰੀਅੰਸ ਦੇ ਵਿੱਚ ਹੋ ਸਕਦੀ ਹੈ ਬਹੁਤ ਉਹਦੇ ਕਰੀਬ ਉਹਦੇ ਨੀਅਰ ਕਰਕੇ ਉਹਨੇ ਰੈਸ਼ਨਲ ਕਿੱਸਾ ਲਿਖਿਆ। ਇਹ ਸਿਰਫ ਵਾਰਿਸ ਸ਼ਾਹ ਨਹੀਂ ਲਿਖਿਆ ਹੈ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਸ਼ੁਰੂ ਤੋਂ ਸ਼ੁਰੂ ਕਰ ਦਿਓ ਤੇ ਜਿਹੜਾ ਰਾਂਝਾ ਹੈ ਉਹ ਇਸ ਵਾਸਤੇ ਪਿੰਡ ਛੱਡਦਾ ਹੈ ਕਿ ਉਹਦੇ ਭਰਾਵਾਂ ਨੇ ਉਹਨੂੰ ਬੰਜਰ ਜ਼ਮੀਨ ਦੇ ਦਿੱਤੀ ਹੈ ਤੇ ਆਪ ਉਹਨਾਂ ਚੰਗੀ ਜ਼ਮੀਨ ਲੈ ਲਈ ਹੈ ਤੇ ਉਹ ਕੋਈ ਬੰਜਰ ਜ਼ਮੀਨ ਵਗਦੀ ਨਹੀਂ। ਸੋ ਮਤਲਬ ਇਹ ਇੱਕ ਲਾਜਕ ਹੈ। ਦੇਖੋ ਨਾ ਉੱਥੇ ਉਹ ਕਹਿੰਦਾ ਕਿ ਹਜ਼ਰਤ ਕਾਜ਼ੀ ਤੇ ਪੈਂ ਸਦਾ ਸਾਰੇ ਭਾਈਆਂ ਜ਼ਮੀਨ ਨੂੰ ਕੱਛ ਪਵਾਈ ਆਹੀ ਵੱਡੀ ਦੇ ਕੇ ਭੋਏ ਦੇ ਬਣੇ ਵਾਰਸ ਬੰਜਰ ਜ਼ਮੀਨ ਰੰਜੇਠੇ ਨੂੰ ਆਈ ਹੈ। ਸੋ ਮਤਲਬ ਰਾਂਝੇ ਦਾ ਬੰਜਰ ਜ਼ਮੀਨ ਨੂੰ ਛੱਡ ਕੇ ਚਲਾ ਜਾਣਾ ਇੱਕ ਲਾਜਿਕ ਹੈਗੀ ਹੈ। ਜਦੋਂ ਕਿ ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਕਈ ਹੋਰ ਹੀਰ ਲਿਖਣ ਵਾਲੇ ਨੇ ਜਿਵੇਂ ਹਾਫਿਜ਼ ਉਹ ਕੀ ਹੈਗਾ ਉਹਦਾ ਨਾਮ, ਉਹਨੇ ਮਿਸਾਲ ਤੇ ਕਿਹਾ ਕਿ ਜੀ ਹੀਰ ਉਹਨੂੰ ਖਾਬ 'ਚ ਨਜ਼ਰ ਆਈ ਰਾਂਝੇ ਨੂੰ ਤੇ ਉਹ ਖਾਬ ਦੇ ਵਿੱਚ ਹੀ ਉੱਤੇ ਆਸ਼ਿਕ ਹੋ ਗਿਆ ਤੇ ਉਹ ਉੱਥੋਂ ਤੁਰ ਪਿਆ। ਉਹਦੀਆਂ ਭਰਜਾਈਆਂ ਨੇ ਉਹਨੂੰ ਬੜਾ ਰੋਕਿਆ ਪਰ ਉਹ ਖਾਬ 'ਚ ਹੀ ਦੇ ਕੇ ਤੁਰ ਪਿਆ। ਵਾਰਿਸ ਸ਼ਾਹ ਨੇ ਰੈਸ਼ਨਲ ਕਿੱਸਾ ਲਿਖਿਆ ਹੈ ਹੁਣ ਤੱਕ। ਇਹ ਹੁਣ ਇੱਥੋਂ ਅੱਗੇ ਜਿਹੜਾ ਹੈ ਉਹ ਮਿਰਕਲਸ ਹੈ ਨੇ ਤੇ ਇਹ ਖੁਦ ਵਿਚਾਰਯੋਗ ਗੱਲ ਹੈ ਕਿ ਕਿਸੇ ਨੂੰ ਕਨਕਲੂਡ ਕਰਨ ਲਈ ਵਾਰਿਸ ਸ਼ਾਹ ਨੂੰ ਮਿਰਕਲ ਜਿਹੜੇ ਨੇ ਉਹ ਯੂਜ਼ ਕਰਨੇ ਪੈ ਰਹੇ ਨੇ, ਲੇਕਿਨ ਇਹ ਯੂਜ਼ ਹੋ ਰਹੇ ਨੇ। ਇਹ ਹੁਣ ਦੇਖੋ ਨਾ ਜਿਹੜੀ ਡਾਚੀ ਹੈ ਸ਼ਾਹ ਮੁਰਾਦ ਦੀ ਉਹ ਮਿਰਕਲ ਦੇ ਨਾਲ ਉੱਥੇ ਆ ਗਈ ਹੈ ਨਾ, ਉਹਦੀ ਕੋਈ ਲੌਜੀਕਲ ਰੀਜ਼ਨ ਤੇ ਨਹੀਂ ਹੈਗੀ। ਲੌਜੀਕਲ ਰੀਜ਼ਨ ਤੋਂ ਦੱਸਦਾ ਹੈ ਕਿ ਜੀ ਮੇਰੀ ਕਤਾਰ ਜਿਹੜੀ ਹੈ ਉਹ ਗਵਾਚ ਗਈ, ਪਰ ਮਤਲਬ ਇਹ ਕੋਈ ਗੱਲ ਨਹੀਂ ਹੈਗੀ। ਸੋ ਇਹ ਮੈਂ ਗੱਲ ਇਹਦੇ ਤੇ ਕਮੈਂਟ ਇਹ ਮੇਰਾ ਸੀਗਾ। Dr. Manzoor, would you say even the Panj Peer has logic? ਦੇਖੋ ਪੰਜ ਪੀਰ ਜਿਹੜੇ ਨੇ ਉਹ ਵੀ ਮਿਰਕਲ ਹੈ ਵਾ, ਲੇਕਿਨ ਤੁਸੀਂ ਉਹਦੇ ਚ ਗੌਰ ਕਰੋ ਕਿ ਪੰਜ ਪੀਰ ਆਉਂਦੇ ਨੇ ਕਿਸੇ ਚ, ਪੰਜ ਪੀਰ ਆ ਕੇ ਉਹਨੂੰ ਤਸੱਲੀ ਵੀ ਦਿੰਦੇ ਨੇ, ਠੀਕ। ਲੇਕਿਨ ਪੰਜਾਂ ਪੀਰਾਂ ਦੇ ਕਰਨ ਦੇ ਨਾਲ ਕੋਈ ਜਿਹੜਾ ਕੁਝ ਹੋਣੀ ਹੈ ਉਹ ਟਲਦੀ ਨਹੀਂ ਹੈ। ਓਕੇ, ਠੀਕ, ਥੈਂਕਸ। ਮਿਸਾਲ ਦੇ ਤੌਰ ਤੇ ਪੰਜਾਂ ਪੀਰਾਂ ਦੇ ਕਹਿਣ ਤੇ ਹੀਰ ਦਾ ਵਿਆਹ ਨਹੀਂ ਰੁਕਣਾ,
ਦੇਖੋ ਉਹਨਾਂ ਨੇ ਤੇ ਜਿਹੜੇ ਪੰਜ ਪੀਰ ਨੇ ਉਹਨਾਂ ਨੇ ਕਿਹਾ ਜੀ ਅਸੀਂ ਹੀਰ ਤੁਹਾਨੂੰ ਦੇ ਦਿੱਤੀ, ਬਹੁਤ ਸ਼ੁਰੂ ਦੇ ਕੋਈ ਮਤਲਬ 50ਵੇਂ 60ਵੇਂ ਬੰਦਾਂ ਦੇ ਵਿੱਚ ਹੀ ਆ ਜਾਂਦਾ, ਲੇਕਿਨ ਹੀਰ ਮਿਲੀ ਤੇ ਨਹੀਂ ਉਹਨੂੰ, ਬਲਕਿ ਹੀਰ ਤੇ ਉਹਨੂੰ ਅਖੀਰ ਤੱਕ ਨਹੀਂ ਮਿਲੀ। ਤੇ ਇਸ ਲਈ ਜਿਹੜੇ ਪੰਜ ਪੀਰ ਨੇ ਉਹ ਬਸ ਬਾਦਸ਼ਾਹ ਨੇ ਆਪ ਪੰਜਾਂ ਪੀਰਾਂ ਦੇ ਬਾਰੇ ਚ ਜਿਹੜਾ ਕਿਹਾ ਹੈ ਉਹ ਇਹ ਹੈਗਾ, ਪੰਜ ਪੀਰ ਇਹ ਪੰਜ ਹਵਾਸ ਜਾਣੋ। ਇਹ ਮੇਰੇ ਜੇ ਮੈਂ ਜਿਨ੍ਹਾਂ ਨੂੰ ਪੰਜ ਪੀਰ ਕਹਿ ਰਹੇ ਤੁਹਾਡੇ ਪੰਜ ਹਵਾਸ ਨੇ, 5 ਸੈਂਸਸ ਨੇ। ਠੀਕ ਹੈ ਜੀ, ਚਲੋ ਜੀ Thank you. ਅਗਲਾ ਬੰਦ। ਹਾਂਜੀ ਅਗਲਾ ਬੰਦ ਪੜੋ, ਕਿੰਨੇ ਪੜਨਾ? ਹਾਂਜੀ ਮੈਂ ਪੜਦਾ ਜੀ। ਚਲੋ ਪੜੋ। ਸੈਤੀ ਲਈ ਮੁਰਾਦ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ। ਰਾਤੋਂ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਛੀਆਂ ਲਤਾੜੀਆਂ ਨੇ। ਆਪੋ ਧਾਪ ਗਏ ਲੈ ਕੇ ਵਾਹੂ ਦਾਹੀ, ਬਗਿਆੜਾਂ ਨੇ ਤਰੰਡੀਆਂ ਪਾੜੀਆਂ ਨੇ। ਫਜ਼ਰ ਹੋਈ ਕੜਾਊਆਂ ਗੱਜ ਕੱਤੇ, ਵੇਖੋ ਖੇੜਿਆਂ ਵਾਰਾਂ ਚਾੜੀਆਂ ਨੇ। ਜੜਾਂ ਦੀਨ ਇਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ। ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖੀ ਤਾਉ ਚਵਾੜੀਆਂ ਨੇ। ਵਾਰਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁੱਲ ਮਨਾਏ ਕੇ ਦਾੜੀਆਂ ਨੇ। ਕਿਆ ਬਾਤ। ਸੈਤੀ ਲਈ ਮੁਰਾਦ ਤੇ ਹੀਰ ਰਾਂਝੇ, ਇੱਥੇ ਸਾਫ ਹੀ ਹੈ। ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ। ਲਾੜੇ ਦਾ ਮਤਲਬ ਹੈ ਦੁल्हा ਤੇ ਲਾੜੀ ਦਾ ਮਤਲਬ ਹੈ ਦੁਲਹਨ। ਰਾਤੋਂ ਰਾਤ ਗਏ ਲੈ ਕੇ ਬਾਜ਼ ਕੂੰਜਾਂ, ਮਤਲਬ ਜਿਹੜਾ ਮੁਰਾਦ ਤੇ ਰਾਂਝਾ ਹੈ ਉਹ ਈਗਲ ਨੇ, ਬਾਜ਼ ਨੇ, ਤੇ ਹੀਰ ਤੇ ਸੈਤੀ ਜਿਹੜੀਆਂ ਨੇ ਉਹ ਕੂੰਜਾਂ ਨੇ। ਸਿਰੀਆਂ ਨਾਗਾਂ ਦੀਆਂ ਛੀਆਂ ਲਤਾੜੀਆਂ ਨੇ, ਤੇ ਜਿਹੜੇ ਸੱਪ ਨੇ ਉਹਨਾਂ ਦੇ ਸਿਰ ਸ਼ੇਰਾਂ ਨੇ ਲਤਾੜ ਦਿੱਤੇ ਨੇ। ਆਪੋ ਧਾਪ ਗਏ ਲੈ ਕੇ ਵਾਹ ਵਾਈ, ਮਤਲਬ ਉਹ ਆਪਣੇ ਆਪ ਹੀ ਆਪਣੀ ਹਿੰਮਤ ਨਾਲ ਹੀ ਉਹ ਵਾਹ ਵਾਈ ਜਾ ਰਹੇ ਨੇ, ਮਤਲਬ ਉਹ ਬਗੈਰ ਰੁਕੇ ਹੋਏ ਤੁਰੇ ਜਾ ਰਹੇ ਨੇ। ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ। ਤਰੰਡੀ ਹੁੰਦੀ ਹੈ ਭੇਡਾਂ ਬੱਕਰੀਆਂ ਦਾ ਛੋਟਾ ਜਿਹਾ ਗੱਲਾ, ਤੇ ਬਘਿਆੜਾਂ ਨੇ ਤਰੰਡੀਆਂ ਪਾੜ ਦਿੱਤੀਆਂ ਨੇ। ਮਤਲਬ ਇਹ ਉਹਨਾਂ ਨੇ ਕੰਮ ਕੀਤਾ, ਦੋਵਾਂ ਨੇ ਉਹਨਾਂ ਨੂੰ ਡਿਪਿਕਟ ਕੀਤਾ ਜਾ ਰਿਹਾ। ਫਜਰ ਹੋਈ ਕਿੜਾਵਾਂ ਗੱਜ ਘੱਤੇ। ਫਜਰ ਹੋਈ, ਕਿੜਾਵਾਂ ਦਾ ਮਤਲਬ ਹੈ ਖਬਰ ਜਿਹੜੀ ਉਹ ਸੂਹ ਲੱਗ ਗਈ, ਖਬਰ ਬਾਹਰ ਨਿਕਲ ਗਈ। ਗੱਜ ਘੱਤੇ ਦਾ ਮਤਲਬ ਹੈ ਕਿ ਜਿਹੜਾ ਲੋਹੇ ਦੀ ਜਾਂ ਲੱਕੜੀ ਦੀ ਜਿਹੜੀ ਲਾਠੀ ਹੈ ਉਹਨੂੰ ਬੂਟਿਆਂ 'ਚ ਮੁਖਤਲਿਫ ਥਾਵਾਂ, ਜਿਹੜੀ ਲੁਕੀਆਂ ਥਾਵਾਂ ਉਹਨਾਂ 'ਚ ਮਾਰ ਕੇ ਦੇਖਿਆ ਜਾਂਦਾ ਹੈ ਕਿ ਇਹ ਇੱਥੇ ਤੇ ਕਿਤੇ ਨਹੀਂ ਲੁਕੇ ਹੋਏ। ਤੇ ਫਜਰ ਦਾ ਮਤਲਬ ਹੈ ਸਵੇਰ। ਫਜਰ ਹੋਈ ਕੜਾਵਾਂ ਗੱਜ ਘੱਤੇ, ਵੇਖ ਖੇੜਿਆਂ ਵਾਰਾਂ ਚਾੜੀਆਂ ਨੇ, ਤੇ ਖੇੜਿਆਂ ਨੇ ਵਾਰਾਂ ਚੜਾ ਦਿੱਤੀਆਂ ਨੇ। ਵਾਰ ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਵਾਰ ਹੁੰਦੀ ਹੈ ਜਿਹੜੀ ਚੋਰਾਂ ਡਾਕੂਆਂ ਨੂੰ ਫੜਨ ਲਈ ਜਿਹੜਾ ਗਰੁੱਪ ਜਾਂਦਾ ਉਹਨੂੰ ਵਾਰ ਕਹਿੰਦੇ ਨੇ। ਜਿਹੜਾ ਦੀਨ ਇਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਪਹਾੜੀਆਂ ਨੇ। ਇਹ ਹੁਣ ਵਾਰਿਸ਼ਾ ਆਪਣੀ ਮਤਲਬ ਮਰਦਾਂ ਦੀ ਸ਼ਾਵਾਨਿਜ਼ਮ ਦੀ ਗੱਲ ਕਰ ਰਿਹਾ ਕਿ ਜਿਹੜੀ ਦੀਨ ਇਮਾਨ ਦੀ ਜੜ ਜਿਹੜੀ ਹੈ ਉਹਨੂੰ ਇਹ ਮਹਿਰੀਆਂ ਔਰਤਾਂ ਜਿਹੜੀਆਂ ਨੇ ਇਹ ਐਸੀਆਂ ਕੁਹਾੜੀਆਂ ਨੇ ਕਿ ਇਹ ਦੀਨ ਇਮਾਨ ਨੂੰ ਕੱਟ ਦਿੰਦੀਆਂ ਨੇ। ਮੀਆਂ ਜਿਨ੍ਹਾਂ ਬੇਗਾਨੜੀ ਰਨ ਨਾਰ ਰਾਵੀ, ਨਾਰ ਦਾ ਮਤਲਬ ਹੈ ਔਰਤ ਤੇ ਰਾਵੀ ਦਾ ਮਤਲਬ ਹੈ ਵਿਆਹੀ। ਮੀਆਂ ਜਿਨ੍ਹਾਂ ਬੇਗਾਨੜੀ ਦੂਜੇ ਦੀ ਔਰ ਰਾਈ, ਮਿਲਣ ਦੋਜ਼ਖਾਂ ਤਾ ਚਵਾੜੀਆਂ ਨੇ। ਚਵਾੜੀਆਂ ਦਾ ਮਤਲਬ ਆਪਣਾ ਕੀ ਕਹਿੰਦੇ ਨੇ
ਭਾਂਬੜ, ਉਹਨਾਂ ਨੂੰ ਦੋਸਤਾਂ ਦੇ ਭਾਂਬੜ ਮਿਲਣਗੇ। ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਜਿਹੜੀਆਂ ਕੁੱਲ ਮਨਾਏ ਕੇ ਦਾੜੀਆਂ ਨੇ। ਵਾਰਿਸ ਸ਼ਾਹ ਇੰਜ ਲੱਗਦਾ ਹੈ ਕਿ ਜਿਵੇਂ ਖੇੜਿਆਂ ਨੇ ਨਾਈਆਂ ਦੇ ਨਾਲ ਜੰਗ ਕੀਤੀ ਹੈ, ਤੇ ਨਾਈ ਜਿਹੜੇ ਨੇ ਉਹ ਸਾਰੇ ਖੇੜਿਆਂ ਦੀ ਦਾੜੀਆਂ ਮੁੰਨ ਕੇ ਸਾਫ਼ ਕਰ ਗਏ ਨੇ। ਮਤਲਬ ਉਹਨਾਂ ਦੀ ਆਨਰ ਇੱਜ਼ਤ ਜਿਹੜੀ ਹੈ ਉਹਨੂੰ ਉਹ ਖਤਮ ਕਰ ਗਏ ਨੇ। ਚਲੋ ਜੀ ਅੱਗੇ ਕਿੰਨੇ ਪੜ੍ਹਨਾ ਹੈ? मैं पढ़नी है। विभा जी तुसां ते नहीं पढ़ना ना? नहीं राजे, मेरे को है ही नहीं। ठीक है चलो जी, मैं जी। पढ़ ओके जी। 500 589। हाँ जी 589। ਇੱਕ ਜਾਨ ਭੰਨੇ ਬਹੁਤ ਨਾਲ ਖੁਸ਼ੀਆਂ ਭਲਾ ਹੋਇਆ, ਫਕੀਰਾਂ ਦੀ ਆਸ ਹੋਈ। ਇੱਕ ਜਾਨ ਰੋਂਦੇ ਜੋ ਖੇੜਿਆਂ ਦੀ, ਅੱਜ ਵੇਖੋ ਤੇ ਚੌੜ ਨਖਾਸ ਹੋਈ। ਇੱਕ ਚਿੱਤੜ ਵਜਾਉਂਦੇ ਫਿਰਨ ਭੌਂਦੇ, ਜੋ ਮਰਾਦ ਫਕੀਰਾਂ ਦੀ ਰਾਸ ਹੋਈ। ਵਾਰਿਸ ਸ਼ਾਹ ਕੀ ਮੁੰਦਿਆਂ ਢਿੱਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ। ਇੱਕ ਜਾਨ ਭਿੰਨੇ ਬਹੁਤ, ਮਤਲਬ ਹੁਣ ਜਿਹੜਾ ਰਿਐਕਸ਼ਨ ਹੈ ਨਾ ਰਾਂਝੇ ਦਾ ਹੀਰ ਨੂੰ ਲੈ ਜਾਣ ਦਾ, ਉਹਦੇ ਵਿੱਚ ਹੁਣ ਜਿਹੜੇ ਲੋਕੀ ਨੇ ਆਲੇ ਦੁਆਲੇ ਦੇ, ਇਹ ਉਹਨਾਂ ਦੇ ਰਿਐਕਸ਼ਨ ਨੇ। ਤੇ ਭੰਨੇ ਦਾ ਮਤਲਬ ਹੈ ਨੱਸੇ ਜਾਂਦੇ ਨੇ ਜਾਂ ਤੁਰੇ ਜਾਂਦੇ ਨੇ। ਇੱਕ ਜਾਨ ਭੰਨੇ ਬਹੁਤ ਨਾਲ ਖੁਸ਼ੀਆਂ, ਉਹਨਾਂ ਨੂੰ ਬੜੀ ਖੁਸ਼ੀ ਹੈ। ਕਿਉਂ? ਕਿਉਂਕਿ ਭਲਾ ਹੋਇਆ ਫਕੀਰਾਂ ਦੀ ਆਸ ਹੋਈ। ਇਹ ਬੜੀ ਚੰਗੀ ਗੱਲ ਹੋਈ ਹੈ ਕਿ ਫਕੀਰ ਦੀ ਜਿਹੜੀ ਉਮੀਦ ਆ ਪੂਰੀ ਹੋ ਗਈ। ਇੱਕ ਜਾਨ ਰੋਂਦੇ ਜੂ ਖੇੜਿਆਂ ਦੀ, ਇੱਕ ਜੂ ਦਾ ਮਤਲਬ ਹੈ ਇਲਾਕਾ। ਇੱਕ ਖੇੜਿਆਂ ਦੇ ਇਲਾਕੇ ਵਿੱਚ ਰੋ ਰਹੇ ਨੇ ਲੋਕ, ਅੱਜ ਵੇਖੋ ਤੋਂ ਚੌੜ ਨਖਾਸ ਹੋਈ। ਅੱਜ ਇਹ ਹੋਇਆ ਕਿ ਜਿਵੇਂ ਮੰਡੀ ਲੁੱਟ ਜਾਂਦੀ ਹੈ। ਨਖਾਸ ਦਾ ਮਤਲਬ ਮੰਡੀ। ਇੱਕ ਚਿੱਤੜ ਬਜਾਮ ਦੇ ਫਿਰਨ ਭੌਂਦੇ, ਇਹ ਚਿੱਤੜ ਤੁਹਾਨੂੰ ਪਤਾ ਹੀ ਹੈ, ਇਹ ਮਤਲਬ ਖੁਸ਼ੀ ਨਾਲ ਫਿਰਦੇ ਨੇ। ਜੋ ਮੁਰਾਦ ਫਕੀਰਾਂ ਦੀ ਰਾਸ ਹੋਈ, ਕਿ ਫਕੀਰਾਂ ਦੀ ਜਿਹੜੀ ਉਮੀਦ ਸੀਗੀ ਉਹ ਰਾਸ ਹੋ ਗਈ, ਮਤਲਬ ਉਹ ਸਿੱਧੀ ਹੋ ਗਈ, ਉਹਨਾਂ ਦੇ ਹੱਥ ਆ ਗਈ। ਵਾਰਿਸ ਸ਼ਾਹ ਕੀ ਮੁੰਦਿਆਂ ਢਿੱਲ ਲੱਗੇ। ਵਾਰਿਸ ਸ਼ਾਹ ਉਹਨਾਂ ਨੂੰ ਸ਼ੇਵ ਆਫ ਕਰਨ ਲਈ ਕਿਹੜੀ ਕੋਈ ਦੇਰ ਲੱਗਦੀ ਹੈ, ਜਦੋਂ ਉਸਤਰੇ ਨਾਲ ਪਟਾਸ ਹੋਵੇ। ਪਟਾਸ ਹੁੰਦਾ ਉਹ ਚਮੜੇ ਦਾ ਪੀਸ ਹੁੰਦਾ ਹੈ, ਤੇ ਉਹਦੇ ਨਾਲ ਉਸਤਰੇ ਨੂੰ ਤੇਜ਼ ਕਰਦੇ ਨੇ ਨਾਈ। ਉਹ ਜਦੋਂ ਵੀ ਉਹਨਾਂ ਨੇ ਦਾੜੀ ਮੁੰਨਣੀ ਹੁੰਦੀ ਹੈ ਨਾ ਕਿਸੇ ਦੀ, ਤੇ ਪਹਿਲੇ ਉਹ ਆਪਣਾ ਚਮੜੇ ਦੇ ਟੁਕੜੇ ਦੇ ਉੱਤੇ ਉਹ ਇਸ ਤਰ੍ਹਾਂ ਉਸਤਰੇ ਨੂੰ ਫੇਰਦੇ ਨੇ ਤੇ ਉਹਨੂੰ ਤੇਜ਼ ਕਰਦੇ। ਉਹਨੂੰ ਡਾਕਟਰ ਸਾਹਿਬ ਉਹਨੂੰ ਪਟਾਸ ਨੂੰ ਪਟਾ ਕਹਿੰਦੇ ਨਾ, ਪਟਾ, ਚਮੜੀ ਦਾ ਪਟਾ। ਨਹੀਂ, ਲੇਕਿਨ ਉਹਨੂੰ ਪਟਾਸ ਅਸਲ ਉਜਲੀ ਲਫ਼ਜ਼ ਹੈਗਾ ਪਟਾਸ। ਪਟਾਸ, ਠੀਕ ਹੈ। ਅੱਛਾ ਜੀ, ਚਲੋ ਅਗਲਾ ਕਿੰਨੇ ਪੜ੍ਹਨਾ ਹੈ? ਜੀ ਪਹਿਲੀ ਮਿਲੀ ਮੁਰਾਦ ਨੂੰ ਜਾ ਵਾਰ ਅਗੋਂ, ਕਟਕ ਬਲੋਚਾਂ ਦੇ ਚਾੜ ਦਿੱਤੇ। ਪਕੜ ਤਰਕਸ਼ਾਂ ਉੱਤੇ ਕਮਾਨ ਦੌੜੇ, ਖੇਰੇ ਨਾਲ ਹਥਿਆਰਾਂ ਦੇ ਮਾਰ ਦਿੱਤੇ। ਮਾਰ ਬਰਚਾਇਆ ਆਨ ਬਲੋਚ ਕੁਰਕੇ, ਤੇਗਾ ਮਾਰ ਕੇ ਵਾਰ ਵਜਾਰ ਦਿੱਤੇ। ਮਾਰਨਾਓ ਕਾ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ। ਵਾਰਿਸ ਸ਼ਾਹ ਜਾਂ ਰੱਬ ਨੇ ਮਿਹਰ ਕੀਤੀ, ਬਦਲੇ ਕਹਿਰ ਦੇ ਲੁਤਫ ਨੇ ਪਾੜ ਦਿੱਤੇ। ਪਹਿਲੀ ਮਿਲੀ ਮੁਰਾਦ ਨੂੰ ਜਾ ਬਾਹਰ, ਮਤਲਬ ਦੋ ਵਾਰਾਂ ਨਿਕਲੀਆਂ ਨੇ ਨਾ, ਇੱਕ ਤੇ ਸੈਤੀ ਤੇ ਉਹਨੂੰ ਫੜਨ ਲਈ, ਤੇ ਦੂਜੀ ਰਾਂਝੇ ਤੇ ਹੀਰ ਨੂੰ ਫੜਨ ਲਈ। ਤੇ ਜਿਹੜੀ ਪਹਿਲੀ ਵਾਰ ਹੈ ਉਹ ਮੁਰਾਦ ਨੂੰ ਜਾ ਕੇ ਮਿਲੀ ਹੈ। ਅੱਗੋਂ ਕਟਕ ਬਲੋਚਾਂ ਨੇ ਚਾੜ ਦਿੱਤੇ, ਤੇ ਉਹ ਜਿਹੜੀ ਬਾਹਰ ਦੇ ਮੁਕਾਬਲੇ 'ਚ ਬਲੋਚਾਂ ਨੇ ਯਾਨੀ ਫੌਜੀ ਢੰਗ ਦੇ ਵਿੱਚ ਹਮਲਾ ਕਰ ਦਿੱਤਾ ਹੈ। ਪਕੜ ਤੁਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਬਾੜ ਦਿੱਤੇ। ਮਤਲਬ ਇਹਦਾ ਇਹ ਹੈ ਕਿ ਤੁਰਕਸ਼ਾਂ ਜਿਹੜਾ
ਤੀਰ ਚਲਾਉਣ ਵਾਲਾ ਹੁੰਦਾ ਹੈ, ਤੇ ਕਮਾਨ ਉਹਨਾਂ ਦੇ ਨਾਲ ਜਿਹੜੇ ਖੇੜਿਆਂ ਨੇ ਉਹਨਾਂ ਨੂੰ ਬਾੜ ਦਿੱਤੇ, ਮਤਲਬ ਉਹਨਾਂ ਨੂੰ ਰੋਕ ਦਿੱਤਾ। ਮਾਰ ਬਰਛੀਆਂ ਆਣ ਬਲੋਚ ਕੜਕੇ, ਬਲੋਚਾਂ ਨੇ ਬਰਛੀਆਂ ਮਾਰ ਕੜਕ ਕੇ ਬਰਛੀਆਂ ਮਾਰੀਆਂ ਨੇ, ਤੇਗਾ ਮਾਰ ਕੇ ਬਾਹਰੋਂ ਝਾੜ ਦਿੱਤੇ, ਤੇ ਤਲਵਾਰਾਂ ਮਾਰ ਕੇ ਉਹਨਾਂ ਨੇ ਜਿਹੜੀ ਬਾਹਰ ਦੇ ਲੋਕ ਉਹਨਾਂ ਨੂੰ ਆ ਕੇ ਮਿਲੇ ਸਨ ਉਹਨਾਂ ਨੂੰ ਝਾੜ ਦਿੱਤਾ, ਮਤਲਬ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਉਹਨਾਂ ਨੇ ਤੀਰ ਮਾਰ ਮਾਰ ਕੇ ਤੇ ਜਿਹੜੇ ਵੀ ਉਹਨਾਂ ਨੇ ਮੋਰਚੇ ਬਣਾਏ ਸਨ ਖੇੜਿਆਂ ਨੇ, ਉਹ ਉਹਨਾਂ ਨੇ ਭੰਨ ਦਿੱਤੇ ਨੇ। ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ, ਤੇ ਉਹਨਾਂ ਨੇ ਵਾਪਸ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਧੱਕ ਦਿੱਤਾ ਹੈ। ਵਾਰਿਸ ਸ਼ਾਹ ਜਾਂ ਰੱਬ ਨੇ ਮਿਹਰ ਕੀਤੀ, ਜਦੋਂ ਰੱਬ ਮਿਹਰਬਾਨ ਹੁੰਦਾ ਹੈ, ਬੱਦਲ ਕਹਿਰ ਤੇ ਲੁਤਫ ਨੇ ਪਾੜ ਦਿੱਤੇ, ਤੇ ਜਿਹੜੇ ਆਪਣਾ ਕਹਿਰ ਦੇ ਬੱਦਲ ਹੁੰਦੇ ਨੇ, ਗਜ਼ਬ ਦੇ ਜਿਹੜੇ ਬੱਦਲ ਹੁੰਦੇ ਨੇ, ਉਹਨਾਂ ਨੂੰ ਵੀ ਉਹ ਲੁਤਫ ਵਿੱਚ ਬਦਲ ਦਿੰਦਾ ਹੈ। डॉक्टर साहब इधर मैं कमेंट करना चाहनी हाँ, ये मतलब हालांकि अगे मिकी नहीं पता क्या उसी, पर ये डिस्टिंक्शन कितनी और फर्क कितना आया कि किया के मुराद शाह मुराद नाल उसनी पूरी कबीला आया या पूरी एक पार्टी थी, ते ओ पिछे पहुंचे खेड़े ते उन्ना की पिछाड़ी छोड़िया, ते हीर रांझा बिल्कुल अकेले हो सन। बिल्कुल मतलब ये है ना, ਉਹ ਯਾਦ ਕਰੋ ਨਾ, ਜਿਹੜਾ ਵਾਰਿਸ ਸ਼ਾਹ ਨੇ ਉਹਦੇ ਵਿਆਹ 'ਚ ਕਿਹਾ ਸੀ, ਸਾਕ ਮਾੜਿਆਂ ਦੇ ਖੋਹ ਲੈਣ ਡਾਢੇ। ਬਿਲਕੁਲ ਇਹ ਬਹੁਤ ਤੇ ਉਹ ਤੇ ਮੁਰਾਦ ਜਿਹੜਾ ਉਹ ਆਪ ਡਾਢੇ ਨੇ ਬਲੋਚ, ਸਹੀ, ਤੇ ਉਹ ਉਹਨਾਂ ਨੂੰ ਤੇ ਖੇੜੇ ਡਰਾ ਨਹੀਂ ਸਕਦੇ। ਲਓ ਜੀ ਅਗਲਾ ਪੜੋ, ਕਿੰਨੇ ਪੜਨਾ ਹੈ? ਅਮਰਜੀਤ ਜੀ ਜੀ ਮੈਂ ਪੜਦਾ ਜੀ। ਦੁਨੀਆਂ ਵਾਰਾਂ ਰਾਂਝੇ ਨੂੰ ਆਣ ਬਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਓ ਨੇ, ਧੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਓ ਨੇ, ਸਿਰ ਹੀਰ ਦੇ ਪੱਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਓ ਨੇ, ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾਕ ਖਦੇੜਿਓ ਨੇ, ਲਾ ਸੇਲੀਆਂ ਬੰਨ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਓ ਨੇ, ਵਾਰਿਸ ਸ਼ਾਹ ਫਕੀਰ ਅੱਲਾ ਦੇ ਨੂੰ ਮਾਰ ਮਾਰ ਕੇ ਚਾਕ ਖਦੇੜਿਓ ਨੇ। ਹਾਂਜੀ, ਦੁਨੀਆਂ ਯਾਨੀ ਦੂਜੀ ਵਾਰ ਜਿਹੜੀ ਸੀ ਉਹ ਰਾਂਝੇ ਤੱਕ ਪਹੁੰਚ ਗਈ। ਸੁੱਤਾ ਪਿਆ ਉਜਾੜ ਵਿੱਚ ਘੇਰਿਓ ਨੇ, ਤੇ ਉਹ ਉਜਾੜ ਵਿੱਚ ਸੁੱਤਾ ਪਿਆ ਸੀ ਜਦੋਂ ਉਹਨੂੰ ਘੇਰਾ ਉਹਨਾਂ ਨੇ ਪਾਇਆ। ਧੁੰਦ ਮਾਰਦੇ ਮਤਲਬ ਧੁੰਦ ਮਾਰਨ ਦਾ ਮਤਲਬ ਨਾ ਬੜਕਾ ਮਾਰਨਾ, ਬੁਬਲੀਆਂ ਮਾਰਨਾ। ਬਰਛੀਆਂ ਫੇਰਦੇ ਨੇ, ਤੇ ਜਿਹੜੀਆਂ ਬਰਛੀਆਂ ਉਹਨਾਂ ਨੂੰ ਮਤਲਬ ਹਵਾ 'ਚ ਲਹਿਰਾ ਰਹੇ ਨੇ। ਘੋੜੇ ਵਿੱਚ ਮੈਦਾਨ ਦੇ ਫੇਰਿਓ ਨੇ, ਇਹ ਜਿਹੜੇ ਖੇੜੇ ਕਰ ਰਹੇ ਨੇ। ਸਿਰ ਹੀਰ ਦੇ ਪੱਟ ਤੇ ਰੱਖ ਸੁੱਤਾ, ਰਾਂਝਾ ਜਿਹੜਾ ਹੀਰ ਦੇ ਪੱਟ ਤੇ ਥਾਈ ਦੇ ਉੱਤੇ ਸਿਰ ਰੱਖ ਕੇ ਤੇ ਸੁੱਤਾ ਹੈ। ਸੱਪ ਮਾਲ ਤੋਂ ਆਣ ਕੇ ਛੇੜਿਓ ਨੇ, ਸੱਪ ਜਿਹੜਾ ਹੈ ਉਹ ਖਜ਼ਾਨੇ ਤੇ ਬੈਠਾ ਸੀ ਤੇ ਉਹਨੂੰ ਆ ਕੇ ਖੇੜਿਆਂ ਨੇ ਛੇੜਿਆ। ਅੱਛਾ, ਇਹ ਜਿਹੜਾ ਸੁੱਤਾ ਦਾ ਹੈ ਨਾ, ਮਤਲਬ ਇਹਦਾ ਸੌਣ ਦਾ ਜਿਹੜਾ ਬੜਾ ਜ਼ਿਕਰ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਮਿਰਜ਼ਾ ਸਾਹਿਬਾਂ ਦੇ ਵਿੱਚ ਬਹੁਤ ਹੈ, ਕਿ ਮਿਰਜ਼ਾ ਜਿਹੜਾ ਹੈ ਉਹ ਜੰਡ ਦੇ ਥੱਲੇ ਸੌਂ ਗਿਆ ਤੇ ਉਹਨੂੰ ਬਹੁਤ ਕਿਹਾ ਉਹਨੇ, ਆਪਣਾ ਕੀ ਕਹਿੰਦੇ ਨੇ ਸਾਹਿਬਾਂ ਨੇ, ਉਹ ਬਹੁਤ ਕਾਫੀ ਡਾਇਲਾਗ ਨੇ ਉਹਦੇ ਉੱਤੇ ਸਾਹਿਬਾਂ ਦੇ, ਕਿ ਤੂੰ ਉੱਠ ਜਾ, ਉਹਨੂੰ ਮੁਖਤਲਿਫ ਤਰ੍ਹਾਂ ਨਾਲ ਖਬਰਦਾਰ ਕਰਦੀ ਆ, ਡਰਾਉਂਦੀ ਆ, ਪਰ ਉਹ ਉੱਠਦਾ ਨਹੀਂ। ਉਹ ਕਹਿੰਦਾ ਮੈਨੂੰ ਬਸ ਥੋੜਾ ਜਿਹਾ ਹੋਰ ਸੌਂ ਲੈਣ ਦੇ। ਮੇਰਾ ਵੈਸੇ ਆਪਣਾ ਇਹ ਖਿਆਲ ਹੈ ਕਿ ਇੱਥੇ ਜਿਹੜਾ ਸੌਣ ਦੀ ਰਮਜ਼ ਹੈ ਨਾ, ਉਹ ਸੈਕਸ ਦੀ ਰਮਜ਼ ਹੈਗੀ ਹੈ, ਮਿਰਜ਼ੇ ਸਾਹਿਬਾਂ ਦੇ ਵਿੱਚ ਵੀ ਤੇ ਇੱਥੇ ਵੀ।
ਤੇ ਖੈਰ ਇਹ ਮੇਰੀ ਇੰਟਰਪ੍ਰੀਟੇਸ਼ਨ ਹੈ, ਸਹੀ ਹੋ ਸਕਦੀ ਹੈ, ਗਲਤ ਹੋ ਸਕਦੀ ਹੈ। ਚਲੋ ਜੀ ਸਹੀ ਸਾਹਿਬ ਪੜੋ ਅਗਲਾ। ਦੋ ਤਿੰਨ ਲਾਈਨਾਂ ਰਹਿ ਗਈਆਂ ਬਚ ਗਈਆਂ ਵਿੱਚੋਂ ਜੀ। ਕਿਹੜੀਆਂ? ਇਹ ਹੀਰ ਪਕੜ ਲਈ ਰਾਂਝਾ ਹਾਂ, ਕੈਦ ਰਾਂਝਾ ਕੀਤਾ। ਕੈਦ ਕੀਤਾ। ਦੇਖੋ ਜੋਗੀ ਨੂੰ ਆ ਕੇ ਘੇਰਿਓ ਨੇ, ਇਹ ਲਫ਼ਜ਼ ਘੇਰਿਓ। ਲੈ ਸਹਿਲੀਆਂ, ਸਹਿਲੀਆਂ ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਬਹੁਤ ਵਾਰੀ ਸੁਣ ਚੁੱਕੇ ਹੋ ਕਿ ਜਿਹੜੀ ਵਾਲਾਂ ਦੀ ਬਣੀ ਹੋਈ ਮਾਲਾ ਹੁੰਦੀ ਹੈ। ਬੰਨ ਹੱਥ ਦੋਵੇਂ ਪਿੰਡਾ ਚਾਬਕਾਂ ਨਾਲ ਉਚੇੜਿਓ ਨੇ। ਉਹਦਾ ਜਿਹੜਾ ਜਿਸਮ ਸੀ ਉਹਨੂੰ ਉਹਨਾਂ ਨੇ ਹੰਟਰਸ ਦੇ ਨਾਲ ਮਾਰ ਮਾਰ ਕੇ ਪੁੱਟ ਦਿੱਤਾ ਹੈ। ਵਾਰਿਸ ਸ਼ਾਹ ਫਕੀਰ ਅੱਲਾਹ ਦੇ ਨੂੰ ਮਾਰ ਮਾਰ ਕੇ ਸਾਖ ਖਦੇੜਿਓ ਨੂੰ। ਖਦੇੜਨ ਦਾ ਮਤਲਬ ਹੈ ਜਿਵੇਂ ਆਪਣਾ ਕਿਸੇ ਚੀਜ਼ ਤੋਂ ਆਪਣੀ ਜਿਹੜੀ ਸਕਿਨ ਆ ਉਹ ਲਾਤੀ ਜਾਵੇ। ਅੱਛਾ ਜੀ, ਉਧੇੜਨਾ। ਹਾਂਜੀ ਅੱਗੇ ਕਿੰਨੇ ਪੜ੍ਹਨਾ ਹੈ? सईद साहब अगर नहीं पढ़ने तो मैं पढ़ी छोड़नी है। हाँ मैं पढ़ो। पढ़ना, मैं पढ़ना। ठीक है जी। 592। ਈਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ। ਡਾਕਟਰ ਸਾਹਿਬ ਇਹ ਬੜਾ ਗਾਇਆ ਗਿਆ ਹੈ ਵੈਸੇ। ਰਾਜਿਆਂ ਨੀਂਦ ਵਾਲੀ- ਰਾਣੀਆਂ ਨੂੰ। ਹਾਂਜੀ, ਰਾਣੀਆਂ ਨੂੰ। ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣੀਆਂ ਨੂੰ। ਐਸ ਨੀਂਦ ਨੇ ਸ਼ਾਹ ਫਕੀਰ ਕੀਤੇ, ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ। ਨੀਂਦ ਸ਼ੇਰ ਤੇ ਦਿਓ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ। ਸੁੱਤੇ ਸੋਈ ਵੁਗਤਰੇ ਉਦਮ ਵਾਂਗੂ, ਗਾਲਬ ਨੀਂਦ ਹੈ ਦਿਓ ਰੰਝਾਣਿਆਂ ਨੂੰ। ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁੱਡਾ ਟਿਕਾਣਿਆਂ ਨੂੰ। ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫੀ ਬਾਣੀਆਂ ਨੂੰ। ਨੀਂਦ ਜ਼ਿਬਾ ਕੀਤਾ ਇਸਮਾਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰ। ਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣੀਆਂ ਨੂੰ। ਨੀਂਦ ਵੇਖ ਜੋ ਸੱਸੀ ਨੂੰ ਵਕਤ ਪਾਇਆ, ਫਿਰ ਇਹ ਢੂੰਡਦੀ ਮਾਰੂ ਵਹਾਣਿਆਂ ਨੂੰ। ਰਾਂਝੇ ਹੀਰ ਨੂੰ ਬੰਨ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਕਤ ਵਹਾਣਿਆਂ ਨੂੰ। ਸਾਢੇ ਤਿੰਨ ਹੱਥ ਜ਼ਮੀਨ ਹੈ ਮਿਲਕ ਤੇਰੀ, ਵਾਰਸ ਵਲੇ ਕਿਉਂ ਐਡ ਬਲਾਣਿਆਂ ਨੂੰ। ਡਾਕਟਰ ਸਾਹਿਬ ਆਖਰੀ ਲਾਈਨ ਬੜੀ ਜ਼ਬਰਦਸਤ। ਹਾਂਜੀ, ਹੀਰ ਆਖਿਆ ਸੁੱਤੇ ਸੋ ਸਭ ਮੁੱਠੇ। ਮੁੱਠੇ ਦਾ ਮਤਲਬ ਹੈ ਡਿਸੀਵ ਹੋ ਗਏ, ਜਿਹੜਾ ਸੌਂ ਗਿਆ ਉਹ ਡਿਸੀਵ ਹੋ ਗਿਆ। ਨੀਂਦ ਮਾਰਿਆ ਰਾਜਿਆਂ ਰਾਣਿਆਂ ਨੂੰ, ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ। ਜਿਹੜੇ ਵੱਡੇ ਵੱਡੇ ਜਿਹੜੇ ਵਲੀ ਤੇ ਪੀਰ ਨੇ ਉਹਨਾਂ ਸਾਰਿਆਂ ਨੂੰ ਉਹ ਨੀਂਦ ਨੇ ਉਹਨਾਂ ਨੂੰ ਮਾਰ ਦਿੱਤਾ। ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ। ਪੰਧਾਣਿਆਂ ਦਾ ਮਤਲਬ, ਪੰਧਾਣਾ ਜਿਹੜਾ ਉਹਨੇ ਬਣਾਇਆ ਹੈ ਪੰਧ ਤੋਂ, ਯਾਨੀ ਮੁਸਾਫਰ। ਯਾਨੀ ਜਿਹੜੇ ਨੀਂਦ ਹੈ ਉਹ ਮੁਸਾਫਰਾਂ ਨੂੰ ਲੁੱਟ ਲੈਂਦੀ ਹੈ। ਮਤਲਬ ਇਹ ਮੁਸਾਫਰ ਜੇ ਅਗਰ ਸੌਂ ਗਿਆ ਤਾਂ ਉਹਦਾ ਸਮਾਨ ਕੋਈ ਚੁੱਕ ਕੇ ਲੈ ਜਾਏਗਾ। ਇਸ ਨੀਂਦ ਨੇ ਸ਼ਾਹ ਫਕੀਰ ਉੱਤੇ ਰੋ ਬੈਠੇ ਨੇ ਵਕਤ ਵਹਾਣਿਆਂ ਨੂੰ। ਇਹਦੇ ਜਿਹੜੀ ਨੀਂਦ ਹੈ ਇਹਨੇ ਬਾਦਸ਼ਾਹਾਂ ਨੂੰ ਫਕੀਰ ਕਰ ਦਿੰਦੀ ਹੈ, ਤੇ ਫਿਰ ਉਹ ਜਿਹੜੇ ਵਹਾਣਿਆਂ ਨੂੰ ਗੁਜ਼ਰੇ ਹੋਏ ਵਕਤਾਂ ਨੂੰ ਬਹਿ ਕੇ ਰੋਂਦੇ ਨੇ। ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ। ਨੀਂਦ ਜਿਹੜੀ ਆ ਉਹਨੇ ਸ਼ੇਰ ਤੇ ਦੇਵ ਤੇ ਜਿਹੜੇ ਇਮਾਮ ਨੇ, ਜਿਵੇਂ ਇਮਾਮ ਹਸਨ ਹੈ ਜਾਂ ਹੁਸੈਨ ਹੈ, ਇਮਾਮ ਕੁੱਠੇ। ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ, ਇਹ ਤਾਂ ਸਾਫ਼ ਹੀ ਹੈ। ਸੁੱਤੇ ਸੋਈ ਭੁਗਤੜੇ ਉਦਮ ਵਾਂਗੂ, ਜਿਹੜੇ ਸੌਂ ਗਏ ਉਹ ਉਦਮ ਦੇ ਵਾਂਗੂ ਹੀ ਵਿਗੜ ਗਏ। ਗਾਲਬ ਨੀਂਦ ਹੈ ਦਿਓ ਰੰਝਾਣੀਆਂ ਨੂੰ, ਤੇ ਜਿਹੜੇ ਦੇਵ ਨੇ ਯਾਨੀ ਦੇ ਜਿਹੜੇ ਜਿੰਨ ਨੇ ਉਹਨਾਂ ਨੂੰ ਵੀ ਜਿਹੜੀ ਨੀਂਦ ਹੈ ਉਹਨਾਂ ਤੇ ਗਾਲਬ ਆ ਜਾਂਦੀ ਹੈ। ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈਂ, ਦਿਨ ਦੀ ਨੀਂਦ ਛਡਾ ਟਿਕਾਣਿਆਂ ਨੂੰ। ਜਿਹੜਾ ਸੁਲੇਮਾਨ ਪ੍ਰੋਫਟ ਸੀ ਉਹਨੂੰ ਵੀ ਨੀਂਦ ਨੇ ਹੀ ਥੱਲੇ ਸੁੱਟਿਆ ਸੀ, ਤੇ ਨੀਂਦ ਜਿਹੜੀ ਹੈ ਉਹ
ਤੁਹਾਡੀ ਜਿਹੜੀ ਟਿਕਾਣਾ ਹੁੰਦਾ ਹੈ, ਜਿਹੜੀ ਤੁਹਾਡੀ ਤਖਤ ਹੁੰਦਾ ਹੈ, ਉਹਨੂੰ ਜਿੱਥੇ ਤੁਸੀਂ ਰਹਿੰਦੇ ਹੋ ਉਹ ਛੁਡਵਾ ਦਿੰਦੀ ਹੈ। ਮਤਲਬ ਨੀਂਦ ਇੱਥੇ ਇੱਕ ਲਾਰਜਲੀ ਇੱਕ ਮੈਟਾਫੋਰਿਕਲੀ ਯੂਜ਼ ਹੋ ਰਿਹਾ ਹੈ। ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ। ਨੀਂਦ ਨਹੀਂ, ਜਿਹੜਾ ਯਾਕੂਬ ਦਾ ਖੂਹ ਪਾਇਆ ਪੁੱਤਰ ਸੀ ਯੂਸਫ ਅਲੈਹ ਇਸਲਾਮ, ਮੀਨ ਪ੍ਰੋਫਟ ਜੋਸਫ, ਉਹਨੂੰ ਖਾਬ ਆਈ ਸੀ ਨਾ, ਜਿਹੜੀ ਉਹਨੇ ਆਪਣੇ ਪਿਓ ਨੂੰ ਸੁਣਾਈ ਸੀ, ਤੇ ਉਹਦੇ ਭਰਾਵਾਂ ਨੇ ਉਸ ਤੋਂ ਉਹਦੇ ਨਾਲ ਉਹਨੂੰ ਮਾਰਨ ਦਾ ਫੈਸਲਾ ਕੀਤਾ ਸੀ। ਇਹਦੀ ਬੈਕਗਰਾਉਂਡ ਇਹ ਹੈ। ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫੀ ਵਾਣਿਆਂ ਨੇ। ਯੂਸਫ ਦੇ ਜਿਹੜੇ ਕਿੱਸੇ ਨੇ ਉਹਨਾਂ ਨੂੰ ਤੁਸੀਂ ਸੁਣਿਆ ਹੀ ਹੋਏਗਾ ਹੈ। ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਜਿਹੜਾ ਆਪਣਾ ਇਸਮਾਈਲ ਕਿਸ਼ੋਰ ਦਾ ਹਜ਼ਰੀ ਨਹੀਂ, ਕੌਣ ਸੀ ਜਿਹੜਾ ਇਸਮਾਈਲ ਦਾ ਪਿਓ ਸੀ? ਹਜ਼ਰਤ ਇਬਰਾਹੀਮ। ਹਾਂਜੀ, ਇਬਰਾਹੀਮ ਨੂੰ ਖਾਬ ਆਈ ਸੀ ਕਿ ਤੂੰ ਆਪਣੇ ਪੁੱਤਰ ਦੀ ਕੁਰਬਾਨੀ ਦੇ, ਤੇ ਉਹਨੇ ਆਪਣੇ ਉਹ ਤਿਆਰ ਹੋ ਗਿਆ ਸੀ ਪੁੱਤਰ ਦੀ ਕੁਰਬਾਨੀ, ਯਾਨੀ ਉਹਨੂੰ ਜ਼ਿਬਾ ਕਰਨ ਤੇ। ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰ, ਤੇ ਯੂਨਸ ਇੱਕ ਪ੍ਰੋਪਰਟੀ ਜਿਹੜਾ ਮੱਛੀ ਦੇ ਪੇਟ ਵਿੱਚ ਆਪਣਾ ਚਲਾ ਗਿਆ ਸੀ। ਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ। ਕਜ਼ਾ ਦਾ ਮਤਲਬ ਹੈ ਡਿਲੇ, ਵਕਤ ਤੋਂ ਬਾਹਰ ਹੋ ਜਾਂਦੀ ਹੈ, ਜਿਹੜੀ ਨਮਾਜ਼ ਦਾ ਵਕਤ ਖਤਮ ਹੋ ਜਾਂਦਾ ਹੈ। ਜਿਹੜੀ ਨੀਂਦ ਹੈ ਉਹਦੇ ਨਾਲ ਸਵੇਰ ਦੀ ਨਮਾਜ਼ ਜਿਹੜੀ ਹੈ ਉਹ ਟ੍ਰਿਪ ਹੋ ਜਾਂਦੀ ਹੈ, ਕਜ਼ਾ ਹੋ ਜਾਂਦੀ ਹੈ। ਸ਼ੈਤਾਨ ਦੇ ਤੰਬੂਆਂ ਤਾਣ, ਇਹ ਜਿਹੜਾ ਡੈਵਲ ਹੈ ਉਹਨੇ ਤੰਬੂ ਲਾਏ ਹੁੰਦੇ ਨੇ ਲੋਕਾਂ ਨੂੰ ਭੁਲਾਉਣ ਲਈ, ਤੇ ਇਸ ਵਾਸਤੇ ਉਹ ਨਮਾਜ਼ ਕਜ਼ਾ ਹੋ ਜਾਂਦੀ ਹੈ। ਨੀਂਦ ਵੇਖ ਜੋ ਸੱਸੀ ਨੂੰ ਵਕਤ ਪਾਇਆ। ਨੀਂਦ ਨਹੀਂ ਸੱਸੀ ਨੂੰ ਜਿਹੜੀ ਹੈ ਉਹ ਮੁਸ਼ਕਿਲ ਵਿੱਚ ਪਾਇਆ ਸੀ। ਤੁਹਾਨੂੰ ਪਤਾ ਨਾ ਕਿ ਉਹ ਜਿਹੜਾ ਪੁੰਨੂ ਹੈ ਉਹਨੂੰ ਉਹ ਸੁਆ ਕੇ ਉਹਦੇ ਜਿਹੜੇ ਭਰਾ ਨੇ ਤੇ ਉਹ ਲੈ ਗਏ ਸੀ। ਫਿਰ ਇਹ ਢੂੰਢਦੀ ਮਾਰੂ ਵਹਾਣਿਆਂ ਨੂੰ। ਮਾਰੂ ਜਿਹੜਾ ਹੈ ਉਹ ਜਿਹੜਾ ਡੈਜ਼ਰਟ ਹੈ ਉਹਨੂੰ ਮਾਰੂ ਕਹਿੰਦੇ ਨੇ, ਮਾਰੂ ਥਲ। ਫਿਰ ਇਹ ਢੂੰਢਦੇ ਮਾਰੂ ਵਹਾਣ, ਜਿਹੜੇ ਵਹਾਣਿਆਂ ਨੂੰ ਚਲੇ ਗਏ, ਜਿਹੜੇ ਉਸ ਪਾਸੇ ਚਲੇ ਗਏ, ਮਤਲਬ ਫਿਰ ਉਹ ਜਿਹੜੇ ਡੈਜ਼ਰਟ ਵਿੱਚ ਚਲੇ ਗਏ ਨੇ ਉਹਨਾਂ ਨੂੰ ਢੂੰਢਦੀ ਫਿਰ ਰਹੀ ਹੈ। ਰਾਂਝੇ ਹੀਰ ਨੂੰ ਬੰਨ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਕਤ ਵਹਾਣਿਆਂ ਨੂੰ। ਤੇ ਹੀਰ ਰਾਂਝੇ ਨੂੰ ਬੰਨ ਕੇ ਤੇ ਉਹ ਖੇੜੇ ਲੈ ਕੇ ਚੱਲੇ ਨੇ, ਤੇ ਉਹ ਦੋਵੇਂ ਜਿਹੜੇ ਨੇ ਹੀਰ ਤੇ ਰਾਂਝਾ ਉਹ ਗੁਜ਼ਰੇ ਵਕਤਾਂ ਨੂੰ ਰੋਂਦੇ ਨੇ। 3.5 ਹੱਥ ਜ਼ਮੀਨ ਹੈ ਮਿਲਕ ਤੇਰੀ। ਤੇਰੀ ਕੁੱਲ ਜਿਹੜੀ ਪ੍ਰਾਪਰਟੀ ਹੈ ਬੰਦਿਆ ਉਹ 3.5 ਹੱਥ, ਤਕਰੀਬਨ ਸਮਝ ਲਓ 3.5 ਫੁੱਟ, ਜਾਂ ਸਾਡੇ ਜਿਹੜਾ ਹੱਥ ਹੁੰਦਾ ਹੈ ਨਾ ਉਹ ਹੁੰਦਾ ਇੱਥੋਂ ਕੋਣੀ ਤੋਂ ਲੈ ਕੇ ਤੇ ਉਂਗਲਾਂ ਤੱਕ, ਉਹਨੂੰ ਹੱਥ ਕਹਿੰਦੇ ਨੇ। ਇਹ ਮਾਪਣ ਦਾ ਪੁਰਾਣਾ ਤਰੀਕਾ ਸੀ। ਤੇ ਜਿਹੜਾ ਬੰਦਾ ਹੈ ਉਹਨੂੰ ਉਹਦੀ ਮਲਕੀਅਤ ਬੇਸਿਕਲੀ ਤੇ 3.5 ਹੱਥ। 3.5 ਹੱਥ ਦਾ ਮਤਲਬ ਕਬਰ ਦੀ ਜਗ੍ਹਾ। ਵਾਰਸ ਵਲੇ ਕਿਉਂ ਐਡ ਵਲਾਣਿਆਂ ਨੂੰ, ਤੇ ਵਾਰਸ ਨੂੰ ਐਡੇ ਲੰਮੇ ਚੌੜੇ ਥਾਵਾਂ ਨੂੰ ਕਿਉਂ ਉਹਨਾਂ ਤੇ ਕਬਜ਼ਾ ਕਰ ਰਹੇ ਹੈ? ਕਿਉਂਕਿ ਅਖੀਰ ਦੇ ਉੱਤੇ ਤੇ ਤੇਰੀ ਜਿਹੜੀ ਮਲਕੀਅਤ ਹੈ ਉਹ 3.5 ਹੱਥ ਹੀ ਹੋਣੀ ਹੈ, ਯਾਨੀ ਕਬਰ ਦੀ ਥਾਂ ਹੀ ਹੋਣੀ ਹੈ। ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਇਹ ਨੀਂਦ ਇੱਥੇ ਮੈਟਾਫਰ ਆ, ਇਹ ਇਸ਼ਕ ਦਾ ਮੈਟਾਫਰ ਆ, ਕਿਉਂਕਿ ਇਸ਼ਕ ਹੀ ਇਹ ਸਾਰਾ ਕੰਮ ਕੀਤਾ ਜਿਹੜੇ ਸਾਰੇ ਨਬੀ। ਨਹੀਂ, ਮੇਰਾ ਆਪਣਾ ਖਿਆਲ ਹੈ ਕਿ ਇੱਥੇ ਨੀਂਦ ਮੈਟਾਫਰ ਹੈਗਾ ਹੈ to go off the track. That's a ghaflat, putting things on. गफलत, सुस्ती और ghaflat. हाँ, मतलब ਇਹਦਾ ਮਤਲਬ ਹੈ गफलत. So, Dr. Manzoor, jo aapne kaha, like in the previous band about the realms of sleep,
relating to Uh-huh. sex. It's not linked Mm. to that. Would you link it to that or no? In this month? हाँ Because you हाँ mentioned it मतलब before. ਉਹ ਆਓ ਮਤਲਬ ਇਹ ਹੈ ਕਿ ਇਹ ਜਿਹੜੀ ਉਹਦੇ ਵਿੱਚ ਜੋ ਹੈ ਉਹਨੂੰ ਹੋਰ ਐਲੈਬੋਰੇਟ ਕਰਕੇ ਦੱਸ ਰਿਹਾ ਨਾ ਵਾਰਿਸ ਸ਼ਾਹ ਕਿ ਆਫ ਦਾ Okay. ਟਰੈਕ ਹੋ ਗਿਆ ਨਾ Okay, ਠੀਕ। ਅੱਛਾ ਡਾਕਟਰ ਸਾਹਿਬ, ਇੱਕ ਨੀਂਦ ਜਿਹੜੀ ਆ ਬੋਡੀ ਲਈ ਇੱਕ ਰਿਕੁਆਇਰਡ ਰੈਸਟ ਪੀਰੀਅਡ ਆ ਜਿਹੜਾ ਕਿ ਬਹੁਤ ਅਹਿਮ ਆ। ਜੇ ਰੈਸਟ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਉਹਦੇ ਦੌਰਾਨ ਫਿਰ ਤੁਹਾਨੂੰ ਕਈ ਕੁਛ ਮਤਲਬ ਐਸਾ ਅਹਿਮ ਟਾਈਮ ਹੈ ਜ਼ਿੰਦਗੀ ਦਾ ਕਿ ਕਈ ਕੁਛ ਤੁਸੀਂ ਉਹਦੇ ਵਿਚਕਾਰੋਂ ਗੁਜ਼ਰ ਜਾਂਦਾ। ਉਹ ਰਿਕੁਆਇਰਡ ਚੀਜ਼ ਹੈ ਔਰ ਉਹਦੇ ਤੋਂ ਇੰਨੇ ਵੱਡੇ ਟਾਈਮ ਚੋਂ ਕਾਫੀ ਕੁਛ ਚੀਜ਼ਾਂ ਹੋ ਜਾਂਦੀਆਂ ਨੇ, ਤੁਸੀਂ ਉਹਨਾਂ ਤੋਂ ਵਾਂਝੇ ਰਹਿ ਜਾਂਦੇ। ਇਹ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਨੀਂਦ ਨੂੰ, ਇਹ ਨਹੀਂ ਸਲੀਪ ਨਾ ਕਹੀਏ ਅਸੀਂ, ਬੋਡੀ ਦੀ ਵੀਕਨੈਸ ਹੈ ਇੱਕ ਕਿਸਮ ਦੀ ਨੀਂਦ। ਨਹੀਂ ਇਹ ਤੇ ਤੁਹਾਡੀ ਤੁਸੀਂ ਇਹਨੂੰ ਇਹ ਤੇ ਤੁਸੀਂ ਕੰਟਰਾਈਵ ਕਰ ਰਹੇ ਹੋ ਨਾ ਉਹਦੇ ਤੋਂ। ਜਿਹੜੀ ਨੀਂਦ ਹੈ ਉਹ ਇੱਥੇ ਤੇ ਗਫਲਤ ਦੇ ਮਾਇਨਿਆਂ 'ਚ ਵਰਤੀ ਜਾ ਰਹੀ ਹੈ। ਮਤਲਬ ਇਹ ਨਹੀਂ ਹੈ ਕਿ ਜਿਸਮ ਐਗਜ਼ਾਸਟ ਹੋ ਗਿਆ ਹੈ ਤੇ ਤੁਹਾਡੇ ਤੇ ਜਿਹੜੀ ਹਾਲਤ ਤਾਰੀ ਹੋ ਗਈ ਹੈ ਉਹ ਮਜਬੂਰੀ ਹੈ। ਮਤਲਬ ਜੇ ਹੁਣ ਫਰਜ਼ ਕਰੋ ਜਿਹੜੇ ਮੁਖਤਲਿਫ ਪ੍ਰੋਫਿਟਸ ਦਾ ਉਹਨੇ ਜ਼ਿਕਰ ਕੀਤਾ ਹੈ ਤੇ ਉਹਨਾਂ ਦੇ ਉੱਤੇ ਤੇ ਤੁਹਾਡੀ ਗੱਲ ਲਾਗੂ ਨਹੀਂ ਨਾ ਹੁੰਦੀ। ਗਫਲਤ ਕੀ ਹੁੰਦਾ ਸਰ? ਹਾਂਜੀ ਗਫਲਤ ਤਾਂ ਦੱਸੋ ਮੈਨੂੰ ਕਿ what is the exact meaning of ਗਫਲਤ? ਨੈਗਲੀਜੈਂਸ ਕਹਿ ਸਕਦੇ ਹੋ ਬੀਬਾ ਜੀ, to be neglect of ਅਨਕੌਂਸ਼ੀਅਸ ਹੋਣਾ। ਨਹੀਂ, ਮੈਨੂੰ ਲੱਗਦਾ ਹੈ the thing over here is ਕਿ they are ignoring the obvious. ਉਹ ਉਸ ਨੂੰ obvious ਹੈਗਾ ਉਹਨੂੰ ਇਗਨੋਰ ਕਰਕੇ ਤੇ ਮਤਲਬ ਕਿ ਉਹ ਉਹਨਾਂ ਤੋਂ ਅਣਜਾਣ ਬਣ ਕੇ ਤੁਰੇ ਜਾ ਰਹੇ ਨੇ। ਜਿਹੜੀ ਚੀਜ਼ ਉਹਨਾਂ ਦੀ ਕੈਗਨੀਸ਼ਨ ਜਿਹੜੀ ਹੈ, ਉਹਨਾਂ ਦੀ ਜਿਹੜੀ ਕੈਗਨੀਸ਼ਨ ਹੈ ਉਹ ਠੀਕ ਕੰਮ ਨਹੀਂ ਕਰ ਰਹੀ, ਉਹ ਫਲॉड ਹੈ। ਉਹ ਫਲॉड ਹੈ, ਉਹਨਾਂ ਦੀ ਕੈਗਨੀਸ਼ਨ ਫਲॉड ਹੈ। ਹਾਂ ਚਲੋ ਜੀ, ਸਟੇਟ ਆਫ ਮਾਈਂਡ ਹੀ ਹੋ ਗਏ ਨੇ ਇੱਕ ਕਿਸਮ ਦੀ, ਮਤਲਬ ਡਰੇਂਜ ਸਟੇਟ ਆਫ ਮਾਈਂਡ ਹੈ ਜਿਹੜੀ ਸਲੀਪ ਹੈ ਬੋਡੀ ਦੇ ਵਿੱਚ। ਯੂ ਆਰ ਨਾਟ ਅਲਰਟ, ਯੂ ਆਰ ਨਾਟ ਐਨੀਥਿੰਗ, ਸੋ ਕੁਝ ਵੀ ਹੋ ਸਕਦਾ ਉਸ ਦੌਰਾਨ। ਚਲੋ ਠੀਕ ਹੈ। ਹਾਂਜੀ ਅੱਗੇ ਪੜ੍ਹੋ, ਕਿੰਨੇ ਪੜ੍ਹਨਾ? ਅੱਗੇ ਮੈਂ ਪੜ੍ਹ ਦੇਣਾ ਜੀ। ਇਹ ਅੱਜ ਤੁਸੀਂ ਪੜ੍ਹੀ ਜਾ ਰਹੇ ਹੋ, ਹੋਰ ਕੋਈ ਪੜ੍ਹਦਾ ਨਹੀਂ। ਕਿਸ ਵੇਲੇ ਤੂੰ ਪੜ੍ਹ? ਮੈਂ ਪੜ੍ਹਨੀ ਆ ਜੀ। ਹਾਂ ਪੜ੍ਹੋ। 593। ਹਾ ਮੁੱਠੀ ਮਤ ਨਾ ਲਈ, ਆ ਦਿੱਤੀ ਅਕਲ ਹਜ਼ਾਰ ਜੁਗੇਠਿਆ ਵੇ। ਵਸ ਪਿਓ ਤੂੰ ਵੈਰਿਆ ਸਾਵਿਆਂ ਦੇ, ਕਈ ਵਾਹ ਹੈ ਮੁਸ਼ਕ ਲਪੇਟਿਆ ਵੇ। ਜਿਹੜਾ ਖੰਡਿਆ ਵਿੱਚ ਜਹਾਂ, ਜਿਹੜਾ ਨਹੀਂ ਜਾਵਨਾ ਮੂਲ ਸਮੇਟਿਆ ਵੇ। ਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਖ ਰੰਜੇਠਿਆ ਵੇ। ਬਿਨਾ ਅਮਲ ਦੇ ਨਹੀਂ ਨਿਜਾਤ ਤੇਰੀ, ਪਿਆ ਮਾਰੇ ਕੁਤੁਬ ਦਿਆ ਬੇਟਿਆ ਵੇ। ਨਹੀਂ ਹੂਰ ਬਿਹਿਸ਼ਤੀ ਹੋ ਜਾਂਦਾ, ਗਦਾ ਜ਼ਰੀ ਦੇ ਵਿੱਚ ਲਪੇਟਿਆ ਵੇ। ਅਸਰ ਸੋਬਦਾ ਦੇ ਕਰ ਜਾਨ ਗਲਬਾ, ਜਾ ਰਾਜੇ ਦੇ ਪਾਸ ਜਿਠੇਠਿਆ ਵੇ। ਵਾਰਿਸ ਸ਼ਾਹ ਮੀਆਂ ਤਾਂਬਾ ਹੋਏ ਸੋਏ ਨਾ, ਜਿੱਥੇ ਕੀਮੀਆ ਦੇ ਨਾਲ ਠੇਠਿਆ ਵੇ। ਹਾਂਜੀ, ਹਾ ਮੁੱਠੀ ਮਤ ਨਾ ਲਈਆ। ਮੁੱਠੀ ਦਾ ਮਤਲਬ ਹੈ, ਮੈਂ ਜਿਵੇਂ ਪਹਿਲੇ ਵੀ ਮੁੱਠੀ ਦਾ ਹੀਰ ਨੇ ਲਫ਼ਜ਼ ਵਰਤਿਆ ਨਾ, ਮੁੱਠੀ ਇਹ ਗੱਲ ਨਾ ਕਰੋ ਮੈਣਾ। ਮਤਲਬ ਇਹ ਜਿਹੜੀ ਦਿਲ ਨੂੰ ਮੁੱਠਣ ਵਾਲੀ ਹੈ ਉਹ ਗੱਲ ਨਾ ਕਰੋ। ਹਾ ਮੁੱਠੀ ਮਤ ਨਾ ਲਈਆ। ਤੂੰ ਮੇਰੀ ਜਿਹੜੀ ਮੈਂ ਤੈਨੂੰ ਗੱਲ ਸਮਝਾ ਰਹੀ ਸਾਂ ਉਹ ਤੂੰ ਨਹੀਂ ਸਮਝੀ। ਦਿੱਤੀ ਅਕਲ ਹਜ਼ਾਰ ਜੁਗੇਟਿਆ ਵੇ। ਜੋਗੀਆ ਮੈਂ ਤੈਨੂੰ 1000 ਵਾਰੀ ਅਕਲ ਦਿੱਤੀ ਸੀ ਕਿ ਮਤਲਬ ਨਾ ਸੌਵੀਂ। ਬਸ ਪਿਓ ਤੂੰ ਵੈਰੀਆਂ ਸਾਵਿਆਂ ਦੇ, ਹੁਣ ਤੂੰ ਆਪਣੇ ਮੁਕਾਬਲੇ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਨਾਲ ਤੇਰਾ ਵਾਹ ਪੈ ਗਿਆ। ਕਈ ਵਾਹ ਹੈ ਮੁਸ਼ਕਿਲ ਲਪੇਟਿਆ ਵੇ। ਤੇ ਇਹਦੇ ਵਿੱਚ ਵਾਹ ਦਾ ਮਤਲਬ ਹੈ ਤਾਕਤ। ਇਹਦੇ ਵਿੱਚ ਕਿੰਨੀ ਤੇਰੇ ਚ ਕੀ ਕਰ ਸਕਦਾ ਹੈ ਤੂੰ। ਮੁਸ਼ਕਿਲ ਲਪੇਟਿਆ ਉਹ ਬੰਦਾ ਜਿਹੜਾ
ਖੁਸ਼ਬੂ ਦੇ ਵਿੱਚ ਲਪੇਟਿਆ ਹੋਵੇ। ਜਿਹੜਾ ਖਿੰਡਿਆ ਵਿੱਚ ਜਹਾਨ ਜਿਹੜਾ ਜਹਾਨ ਦੇ ਵਿੱਚ ਝਗੜਾ ਅਸੀਂ ਸ਼ੁਰੂ ਕੀਤਾ ਸੀ, ਫੈਲ ਗਿਆ ਸੀ। ਖਿਲਣਾ ਦਾ ਮਤਲਬ ਫੈਲ ਜਾਣਾ, ਨਹੀਂ ਜਾਮਣਾ ਮੂਲ ਸਮੇਟਿਆ ਵੇ, ਤੇ ਉਸ ਨੂੰ ਵਾਈਂਡ ਅਪ ਕਰਨਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੈਗਾ। ਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ, ਤੇ ਉਹ ਕਹਿੰਦੀ ਹੈ ਕਿ ਰਾਜਾ ਅਦਲੀ ਹੈ ਕਿ ਜਿਹੜਾ ਤਖਤ ਦੇ ਉੱਤੇ ਅਦਲ ਕਰਦਾ, ਮਤਲਬ ਇਨਸਾਫ ਕਰਦਾ ਹੈ। ਰਾਜਾ ਅਦਲੀ ਇਨਸਾਫ ਵਾਲਾ ਰਾਜਾ। ਖੜੀ ਬਾਂਹ ਕਰ ਕੂਕ ਰੰਜੇਠਿਆ ਵੇ, ਤੇ ਬਾਂਹ ਸਿਰ ਤੇ ਰੱਖ ਕੇ ਕੂਕ ਮਤਲਬ ਕਰਾਈ ਕਰ, ਤਾਂ ਕਿ ਤੇਰੀ ਮਤਲਬ ਤੇਰੀ ਆਵਾਜ਼ ਨੂੰ ਸੁਣ ਲਵੇ ਰਾਜਾ। ਬਿਨਾਂ ਅਮਲ ਦੇ ਨਹੀਂ ਨਿਜਾਤ ਤੇਰੀ, ਪਿਆ ਮਾਰੀਏ ਕੁਤਬ ਦਿਆ ਬੇਟਿਆ ਵੇ। ਬਗੈਰ ਐਕਸ਼ਨ ਦੇ ਤੇਰੀ ਐਮੈਂਸੀਪੇਸ਼ਨ ਨਹੀਂ ਹੋਣੀ, ਤੇ ਤੂੰ ਕੁਤਬ ਮਤਲਬ ਬੜੇ ਵੱਡੇ ਵਲੀ ਅੱਲਾ ਦਾ ਪੁੱਤਰ ਵੀ ਹੋਵੇਂ ਤਾਂ ਵੀ ਤੂੰ ਮਾਰਿਆ ਜਾਣਾ ਅਗਰ ਤੂੰ ਅਮਲ ਨਾ ਕੀਤਾ। ਤੇ ਨਹੀਂ ਹੂਰ ਬੁਇਸ਼ਤ ਦੀ ਹੋ ਜਾਂਦਾ, ਦਰ ਗਧਾ ਜ਼ਰੀ ਦੇ ਨਾਲ ਲਪੇਟਿਆ ਵੇ। ਅਗਰ ਤੁਸੀਂ ਖੋਤੇ ਨੂੰ ਸੋਨੇ ਦੇ ਕੱਪੜਿਆਂ ਦੇ ਵਿੱਚ ਵੀ ਲਵੇੜ ਦਿਓ ਤੇ ਉਹ ਹੂਰ ਨਹੀਂ ਬਣ ਜਾਂਦਾ, ਉਹਨੇ ਗਧਾ ਹੀ ਰਹਿਣਾ। ਅਸਰ ਸੋਭਤਾਂ ਦੇ ਕਰ ਜਾਣ ਗਲਬਾ, ਮਤਲਬ ਜਿਹੜੀ ਤੁਹਾਡੀ ਕੰਪਨੀ ਹੁੰਦੀ ਹੈ ਉਹਦਾ ਤੁਹਾਡੇ ਉੱਤੇ ਅਸਰ ਜਿਹੜਾ ਹੈ ਉਹ ਓਵਰਕਮ ਕਰ ਜਾਂਦਾ, ਓਵਰਵੈਲਮ ਕਰ ਜਾਂਦਾ। ਜਾਂ ਰਾਜੇ ਦੇ ਪਾਸ ਜਟੇਟਿਆ ਵੇ, ਤੇ ਹੁਣ ਤੂੰ ਰਾਜੇ ਦੇ ਜੱਟਾ ਤੂੰ ਹੁਣ ਰਾਜੇ ਦੇ ਕੋਲ ਜਾ, ਤੇ ਤਾਂ ਤੇਰਾ ਕੰਮ ਹੋਣਾ ਹੀ ਹੋ। ਬਾਰਿਸ਼ਾਹ ਤਾਂਬਾ ਹੋਏ ਸੋਨਾ। ਬਾਰਿਸ਼ਾਹ ਤਾਂਬਾ ਜਿਹੜਾ ਉਦੋਂ ਸੋਨਾ ਹੁੰਦਾ ਹੈ, ਬਣਦਾ ਹੈ ਜਿੱਥੇ ਕੀਮੀਆਂ ਦੇ ਨਾਲ ਲਪੇਟਿਆ, ਜਿੱਥੇ ਕੈਮੀਕਲਸ ਦੇ ਨਾਲ ਉਹਨੂੰ ਰੈਪ ਅਪ ਕੀਤਾ ਜਾਂਦਾ ਹੈ, ਤੇ ਉਸ ਦੇ ਨਾਲ ਜਿਹੜਾ ਤਾਂਬਾ ਹੈ ਸੋਨਾ ਬਣਦਾ ਹੈ। ਮਤਲਬ ਕੋਈ ਨਾ ਕੋਈ ਐਕਸ਼ਨ ਕਰਨਾ ਪੈਂਦਾ ਤਾਂਬੇ ਨੂੰ ਸੋਨਾ ਬਣਾਉਣ ਲਈ, ਤੇ ਇਸ ਲਈ ਤੂੰ ਹੀ ਇਹ ਐਕਸ਼ਨ ਕਰਕੇ ਤੂੰ ਕਿਸੇ ਤਰ੍ਹਾਂ ਰਾਜੇ ਕੋਲ ਪਹੁੰਚ ਜਾ। ਠੀਕ ਹੈ ਜੀ, ਹੋ ਗਏ ਜੀ। ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਸੀ ਇੱਥੇ। ਬਿਲਕੁਲ ਮਿਰਜ਼ਾ ਸਾਹਿਬਾ ਤਰ੍ਹਾਂ ਪਹਿਲੀ ਲਾਈਨ ਚੋਂ ਕਹਿ ਰਹੀ ਕਿ ਹਾਏ ਹਾਏ ਮੁੱਠੀ ਮਤ ਨਾ ਲਈਆ ਦਿੱਤੀ ਅਕਲ ਹਜ਼ਾਰ। ਇੱਥੇ ਲੱਗਦਾ ਕਿ ਹੁਣ ਕਹਿ ਰਹੀ ਸੀ ਕਿ ਲੈਟਸ ਕੀਪ ਮੂਵਿੰਗ ਔਨ, ਕਿ ਅਸੀਂ ਚੱਲਦੇ ਰਹਿੰਦੇ ਹਾਂ, ਖਲੋਣਾ ਨਹੀਂ, ਰੈਸਟ ਨਹੀਂ ਕਰਨਾ, ਪਿੱਛੇ ਆ ਰਹੇ। ਤੇ ਆਬਵੀਅਸ ਹੈ ਸਹੀ ਸਾਹਿਬ, ਇਹ ਤੇ ਇਹੋ ਜਿਹੀ ਗੱਲ ਹੋ ਰਹੀ ਹੈ। ਹਾਂਜੀ ਬਿਲਕੁਲ, ਉਹ ਬਿਲਕੁਲ ਪੈਰਲਲ ਚੱਲ ਰਿਹਾ ਹੈ ਸਾਰਾ ਸਿਚੁਏਸ਼ਨ। ਠੀਕ ਡਾਕਟਰ ਸਾਹਿਬ? ਹਾਂਜੀ ਬਿਲਕੁਲ ਠੀਕ ਹੋ ਗਿਆ। ਹੁਣ ਅਸੀਂ ਸ਼ੁਰੂ ਕਰਾਂਗੇ 594 ਤੋਂ। ਹਾਂ ਮਤਲਬ ਹੁਣ ਆਰਾਮ ਨਾਲ ਪੜੋ, ਹੁਣ ਤੇ ਮੁੱਕੀ ਜਾਣੀ ਹੈ। ਸਾਨੂੰ ਜਲਦੀ ਨਾ ਕਰੋ ਡਾਕਟਰ ਸਾਹਿਬ। ਨਹੀਂ ਮੈਂ ਤੇ ਨਹੀਂ ਕਰ ਰਿਹਾ। ਓਕੇ ਜੀ, ਰੱਬ ਰਾਖਾ। ਓਕੇ ਜੀ।